गले गले नाले अथेरू सुटदा ओ दिल पागल नू समझावा की तेरे आउण दा रोज़ पुछदा हर रोज बहाने की ओ हुण मेरी ते ओ मनदा नहीं हुण मेरी ते मनदा आप मना के टुरे जायो बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा प्यार मुहब्बत सी ते नाले दुख सुख सांझे सी धर्म कोई जाने ना नफरत तो वांझे सी प्यार मुहब्बत सी ते नाले दुख सुख सांझे सी धर्म कोई जाने ना नफरत तो वांझे सी इंज बदल गई जिंदगी इंज बदल गई जिंदगी जिवें पन्ना किताब दा बड़ा याद मैनू आवे एक पिंड पंजाब दा अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे रब्बा मेल करा दे तू रब्बा मेल करा दे तू मुड़ सिख ते नवाब दा बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा।
ਤੁਸੀਂ ਭੁੱਲ ਜਾਓ ਉਹ ਦੁੱਖ ਦੀਆਂ ਰਾਤਾਂ, ਚੜ੍ਹ ਆਏ ਦਿਨ ਪਿਆਰਾਂ ਦੇ। ਮੁੜ ਮੇਲ ਮਿਲਾਪ ਹੋਣ ਲੱਗ ਪਏ ਨੇ ਯਾਰਾਂ ਦਿਲਦਾਰਾਂ ਦੇ। ਕੋਸ਼ਿਸ਼ ਸਾਡੀ ਹੈ ਵਿਛੜੇ ਰਿਸ਼ਤੇ ਮੁੜ ਕੇ ਜੁੜ ਜਾਵਨ ਜੀ। ਕੋਈ ਐਸਾ ਦਿਨ ਆਵੇ ਕਿ ਨਾਕੇ ਟੁੱਟ ਜਾਣ ਬਾਰਡਰ ਦੀਆਂ ਤਾਰਾਂ ਦੇ। अस्सलाम वालेकुम, सत श्री अकाल, प्रणाम दोस्तों। 47 ਦੀ ਵੰਡ ਐਸੀ ਵੰਡ ਸੀ ਜਿਸ ਨੇ ਪੰਜਾਬੀਆਂ ਨੂੰ ਖਿਲਾਰ ਕੇ ਰੱਖ ਦਿੱਤਾ ਔਰ ਦੋਵਾਂ ਸਾਈਡਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੇ ਆਪਣੇ ਭਰੇ ਘਰ ਤੇ ਮਾਲ ਡੰਗਰ ਛੱਡ ਕੇ ਇੱਕ ਅਣਜਾਣ ਮੰਜ਼ਿਲ ਦੀ ਤਰਫ ਸਫ਼ਰ ਕੀਤਾ। ਐਸੇ ਸਿਲਸਿਲੇ ਦੀ ਇੱਕ ਕਹਾਣੀ ਰਿਕਾਰਡ ਕਰਨ ਲਈ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਚੱਕ ਨੰਬਰ 271 ਜੀਂਬੇ ਖੂਨੀ ਸਰਹਾਲਾ, ਜਿੱਥੋਂ ਅਮਰ ਸਿੰਘ ਗਿੱਲ ਔਰ ਬਹੁਤ ਸਾਰੇ ਦੂਸਰੇ ਸਿੱਖ ਉੱਠ ਕੇ ਚੜ੍ਹਦੇ ਪੰਜਾਬ ਦੇ ਮੁਖਤਲਿਫ ਪਿੰਡਾਂ ਵਿੱਚ ਜਾ ਕੇ ਵੱਸ ਗਏ। ਮਈਆ ਸਿੰਘ ਗਿੱਲ ਇਸ ਟੱਬਰ ਦੇ ਸਰਬਰਾਹ ਸੀ, ਜਿਨ੍ਹਾਂ ਦੇ 4 ਮੁੰਡੇ ਔਰ 1 ਕੁੜੀ ਸੀ, ਜਿਨ੍ਹਾਂ ਦੇ ਨਾਮ ਅਮਰ ਸਿੰਘ ਗਿੱਲ, ਕਾਬਲ ਸਿੰਘ ਗਿੱਲ, ਹੁਕਮ ਸਿੰਘ ਗਿੱਲ, ਜਾਗੀਰ ਸਿੰਘ ਗਿੱਲ ਤੇ ਕੁੜੀ ਦਾ ਨਾਮ ਬਚਨ ਕੌਰ ਸੀ। ਨਿਆਣੇ ਹਾਂ ਜੀ। ਕਿਹੜਾ ਸਿੰਘ ਸੀ? ਅਮਰ ਸਿੰਘ ਹੁਣਾਂ ਦਾ ਘਰ ਸੀਗਾ ਜੀ। ਆਹ ਦਰਵਾਜ਼ਾ ਜੀ। ਆਹ ਬੂਟਾ ਜੀ। ਮੇਨ ਅਗਲੀ ਸਾਈਡ ਕਿਹਨਾਂ ਦਾ ਘਰ ਸੀ ਜੀ ਇਹ? ਕੀ ਨਾਂ ਸੀ ਦੱਸੋ ਜੀ? ਅਮਰ ਸਿੰਘ। ਅਮਰ ਸਿੰਘ। ਅਮਰ ਸਿੰਘ। ਆਹ ਘਰ ਸਾਰਾ ਹੀ ਉਹਨਾਂ ਦਾ ਸੀਗਾ ਜੀ? ਇਹ ਸਾਰਾ ਹੀ ਉਹਨਾਂ ਦਾ ਸੀ। ਸਹੀ। ਮੇਨ ਗੇਟ ਇਸ ਸਾਈਡ ਤੇ ਸੀ। ਅੱਛਾ ਜਿੱਥੇ ਉਹ ਖੜਾ ਨਹੀਂ ਬਣਿਆ, ਹਾਂਜੀ ਹਾਂਜੀ, ਇਸ ਸਾਈਡ ਤੇ ਲੱਗਾ। ਸਹੀ। ਆਹ ਥੜੇ ਵਾਲੀ ਸਾਈਡ ਤੇ ਮੇਨ ਗੇਟ ਸੀ ਜੀ। ਤੇ ਆ ਯਾਨੀ ਕਿ ਹੁਣ ਮੌਜੂਦਾ ਹਾਲਤ 'ਚ ਜੋ ਘਰ ਜੀ ਅਮਰ ਸਿੰਘ ਹੁਣਾਂ ਦਾ। ਇਹ ਤਾਂ ਮਾਜਦ, ਇੱਥੇ ਮਾਜਦ ਨਹੀਂ ਹੁੰਦਾ ਸੀ, ਇੱਥੇ ਖੂਹ ਹੁੰਦਾ ਸੀ। ਆ ਦੱਸੋ ਜਿਹੜੀ ਮਸਜਿਦ ਨਹੀਂ ਹੁੰਦੀ ਸੀ, ਖੂਹ ਹੁੰਦੀ ਸੀ। ਖੂਹ ਹੁੰਦਾ ਸੀ ਚੌਕ 'ਚ। ਇਹ ਚੌਕ ਆ ਗਿਆ ਨਾ ਇਹਦੇ ਪਿੰਡ ਦਾ ਸੈਂਟਰ। ਹਾਂਜੀ ਹਾਂਜੀ। ਵਾਲੇਕੁਮ ਸਲਾਮ ਜੀ। ਹਾਂਜੀ ਖੈਰੀਏ ਖੈਰੀਏ। ਉਹ ਇੱਕ ਆਪਣੇ ਇੱਥੇ ਸਿੱਖ ਹੋਣਾ ਹੁੰਦਾ ਸੀ, ਤੁਹਾਨੂੰ ਸ਼ਾਇਦ ਪਤਾ ਕਿ ਨਹੀਂ। ਉਹਨਾਂ ਦਾ ਘਰ ਅੱਗੋਂ ਅਮਰ ਸਿੰਘ ਗਿੱਲ ਉਹਨਾਂ ਦੇ 3 ਪੁੱਤਰ 2 ਧੀਆਂ ਸੀ। ਬੜੇ ਮੁੰਡੇ ਦਾ ਨਾਮ ਦਿਲਬਾਗ ਸਿੰਘ ਗਿੱਲ ਸੀ, ਇਸ ਤੋਂ ਛੋਟੇ ਦਾ ਨਾਮ ਮੋਹਨ ਸਿੰਘ ਗਿੱਲ ਸੀ ਤੇ ਸਭ ਤੋਂ ਛੋਟੇ ਦਾ ਨਾਮ ਹਿੰਦਪਾਲ ਸੀ। 2 ਧੀਆਂ ਜਿਨ੍ਹਾਂ ਦਾ ਨਾਮ ਜਾਗੀਰ ਕੌਰ ਤੇ ਰੇਸ਼ਮ ਕੌਰ ਸੀ, ਔਰ ਇਹਨਾਂ ਦੀ ਪੈਦਾਇਸ਼ ਵੀ ਇਸੇ ਪਿੰਡ ਦੀ ਹੈ। ਮੋਹਨ ਸਿੰਘ ਗਿੱਲ ਦੀ ਔਲਾਦ ਵਿੱਚ ਤਰਸੀਮ ਸਿੰਘ ਗਿੱਲ, ਸੁਰਜੀਤ ਸਿੰਘ ਗਿੱਲ ਔਰ ਤਰਸੀਮ ਕੌਰ ਹੈ। ਹਿੰਦਪਾਲ ਸਿੰਘ ਗਿੱਲ ਦੇ 4 ਬੱਚੇ ਹੈ, ਜਿਨ੍ਹਾਂ ਵਿੱਚ 2 ਮੁੰਡੇ ਮਨਜੀਤ ਸਿੰਘ ਗਿੱਲ ਔਰ ਕਮਲਜੀਤ ਸਿੰਘ ਗਿੱਲ ਔਰ 2 ਬੇਟੀਆਂ ਦਲਬੀਰ ਕੌਰ ਅਤੇ ਰਗਵੀਰ ਕੌਰ, ਜੋ ਕਿ ਯੂਕੇ ਵਿੱਚ ਰਹਿੰਦੇ ਹੈ। ਹਿੰਦਪਾਲ ਸਿੰਘ ਗਿੱਲ ਬਾਰੇ ਪਿੰਡ ਵਾਲੇ ਦੱਸਦੇ ਆ ਕਿ ਉਹ ਬਹੁਤ ਹੀ ਹਸਮੁਖ ਤੇ ਰਲਿਆ ਮਿਲਿਆ ਬੰਦਾ ਹੈ। ਜਦ ਵੀ ਪਿੰਡ ਆਉਂਦਾ ਸੀ ਤੇ ਪਿੰਡ ਵਾਲੇ ਇਸ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਅਮਰ ਸਿੰਘ ਹੁਣਾਂ ਦੇ ਤੀਸਰੇ ਮੁੰਡੇ ਦਾ ਨਾਮ ਦਿਲਬਾਗ ਸਿੰਘ ਸੀ, ਜੋ ਕਿ ਛੜਾ ਹੀ ਇਸ ਦੁਨੀਆ ਤੋਂ ਸਫ਼ਰ ਕਰ ਗਿਆ ਸੀ। ਅੱਗੋਂ ਤਰਸੀਮ ਸਿੰਘ ਉਰਫ ਕਾਲਾ ਪ੍ਰਧਾਨ ਦੇ 2 ਬੱਚੇ ਹੈ, ਜਿਨ੍ਹਾਂ ਦਾ ਨਾਮ ਹੈ ਸੰਦੀਪ ਕੌਰ ਔਰ ਲਖਵੀਰ ਸਿੰਘ ਗਿੱਲ। ਔਰ ਇਹ ਟੱਬਰ ਅੱਜ ਕੱਲ੍ਹ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ ਖਾਸ ਦੇ ਵਿੱਚ ਬੈਠੇ ਹੈ। ਪਿੰਡ ਦੇ ਨੰਬਰਦਾਰ ਇੰਦਰ ਸਿੰਘ ਗਿੱਲ, ਜਿਨ੍ਹਾਂ ਦੇ 2 ਬੇਟੇ ਅਜੀਤ ਸਿੰਘ ਗਿੱਲ ਤੇ ਮਲਕੀਤ ਸਿੰਘ ਗਿੱਲ। ਪਿੰਡ ਵਿੱਚ ਵਸਣ ਵਾਲੇ ਸਿਰ ਕੱਢਵੇਂ ਘਰਾਂ ਵਿੱਚ ਨੰਬਰਦਾਰਾਂ ਦਾ ਘਰ ਮਈਆ ਸਿੰਘ, ਜੋ ਕਿ ਪਾਲ ਸਿੰਘ ਦਾ ਦਾਦਾ ਸੀ, ਰੋਡਾ ਸਿੰਘ ਗਿੱਲ, ਗੰਡਾ ਸਿੰਘ ਗਿੱਲ ਹੁਣਾਂ ਦਾ ਨਾਮ ਲਿਆ ਜਾਂਦਾ ਸੀ। ਪੂਰਾ ਪਿੰਡ ਗਿੱਲ ਜੱਟਾਂ ਦਾ ਸੀ, ਜਿਨ੍ਹਾਂ ਵਿੱਚੋਂ ਕੁਝ ਘਰ ਕਟਰ ਸਿੱਖੀ ਨਾਲ ਜੁੜੇ ਹੋਏ ਸੀ ਤੇ ਕੁਝ ਘਰ ਜਿਨ੍ਹਾਂ ਵਿੱਚ ਹਿੰਦਪਾਲ ਸਿੰਘ ਹੁਣਾਂ ਦੀ ਫੈਮਿਲੀ ਵੀ ਸ਼ਾਮਲ ਹੈ, ਉਹ ਸੁਲਤਾਨੀ ਸਿੱਖ ਸੀ। ਆ ਧਰਮੀ ਰੱਖਾ ਰਾਮ ਪਿਪਲਾਂ ਵਾਲੀ ਜ਼ਿਮੀਂਦਾਰਾਂ ਨਾਲ ਸੇਪੀ ਕਰਦਾ ਸੀ। ਇੱਕ ਹੋਰ ਟੱਬਰ ਇਸ ਪਿੰਡ ਵਿੱਚ, ਜਿਨ੍ਹਾਂ ਨੂੰ ਇਸ ਵੇਲੇ ਮਹਿਰਾਂ ਦਾ ਟੱਬਰ ਕਹਿੰਦੇ ਸੀ,
ਜੋ ਕਿ 47 ਤੋਂ ਬਾਅਦ ਵੀ ਇਸ ਪਿੰਡ ਵਿੱਚ ਹੀ ਬੈਠੇ ਰਹੇ ਸੀ। ਗਨੀ ਮੁਹੰਮਦ, ਭਾਗ ਸਿੰਘ, ਸਾਧੂ ਸਿੰਘ ਲੋਹਾਰ, ਫੱਤੂ ਗੁੱਜਰ, ਫੱਜਾ ਤੇਲੀ, ਅਲੀ ਰਾਈ ਘੜੀ ਸਾਜ ਵੀ ਇਸ ਵੇਲੇ ਇਸ ਪਿੰਡ ਵਿੱਚ ਰਹਿੰਦੇ ਹੁੰਦੇ ਸੀ। ਆਤਮਾ ਸਿੰਘ ਤਰਖਾਣ ਜੋ ਕਿ ਉਸ ਵਕਤ ਵੈਦ ਜਿਹਨੂੰ ਹਕੀਮ ਵੀ ਕਹਿੰਦੇ ਸੀ, ਉਹ ਵੀ ਇਸ ਪਿੰਡ ਦੇ ਰਹਿਣ ਵਾਲਾ ਸੀ। ਮਹਿੰਗਾ ਸਿੰਘ ਝੀਰ ਤੇ ਕਰਮ ਸਿੰਘ ਝੀਰ ਜੋ ਕਿ ਲੋਹਾਰਾਂ ਦਾ ਕੰਮ ਕਰਦੇ ਸੀ, ਉਹ ਵੀ ਇਸ ਪਿੰਡ ਦੇ ਰਹਿਣ ਵਾਲੇ ਸੀ। 47 ਤੋਂ ਪਹਿਲਾਂ ਵਿਆਹ ਸ਼ਾਦੀ ਤੇ ਨਕਲਾਂ ਦਾ ਪ੍ਰੋਗਰਾਮ ਬੜੇ ਧੜੱਲੇ ਨਾਲ ਹੁੰਦਾ ਸੀ। ਮੁਸਲਮਾਨ ਔਰ ਸਿੱਖ ਭਾਈਚਾਰੇ ਦੀ ਬਦੌਲਤ ਵਿਆਹ ਸ਼ਾਦੀ ਤੇ ਇੱਕ ਦੂਜੇ ਨੂੰ ਸੰਟਬਰੀ ਰੋਟੀ ਕਹਿੰਦੇ ਹੁੰਦੇ ਸੀ। ਮੁਸਲਮਾਨ ਸਿੱਖਾਂ ਲਈ ਸ਼ਾਦੀ ਤੇ ਅਲੱਗ ਤੋਂ ਹਲਵਾਈ ਦਾ ਬੰਦੋਬਸਤ ਕਰ ਦਿੰਦੇ ਸੀ। ਇਸ ਵੇਲੇ ਦਾਜ ਵਿੱਚ 2 ਮੰਜੇ ਦਿੰਦੇ ਹੁੰਦੇ ਸੀ ਔਰ ਇਸ ਗੱਲ ਨੂੰ ਵੱਡੀ ਗੱਲ ਮੰਨਿਆ ਜਾਂਦਾ ਸੀ। ਔਰ ਸ਼ੂਸ਼ ਕੜਾਹ ਵਿੱਚ ਚਰਖਾ ਦਿੰਦੇ ਸੀ। ਦੱਸਦੇ ਜਾਂਦੇ ਆ ਜੀ, ਜਿਹੜੇ ਸਾਡੇ ਦੇਖਣ ਵਾਲੇ ਕਈ ਅੱਜ ਕੱਲ੍ਹ ਨਵੀਂ ਨਸਲ ਨੂੰ ਇਹ ਨਹੀਂ ਪਤਾ ਕਿ ਸ਼ੂਸ਼ ਕੜਾਹ ਕਿਹਨੂੰ ਕਹਿੰਦੇ ਆ ਜੀ। ਜਦ ਕਿਸੇ ਦੀ ਧੀ ਭੈਣ ਆਪਣੇ ਘਰ ਆਉਂਦੀ ਹੈ ਜੀ ਮਾਪਿਆਂ ਦੇ, ਔਰ ਉਸ ਤੋਂ ਬਾਅਦ ਉਹ ਜਦੋਂ ਵਿਦਾ ਕਰਦੇ ਆ ਉਹਨੂੰ, ਉਹਦੇ ਨਾਲ ਫਿਰ ਵਕਤ ਦੇ ਲਿਹਾਜ਼ ਨਾਲ ਚੀਜ਼ਾਂ ਦਿੰਦੇ ਆ। ਉਸ ਵਕਤ ਚਰਖਾ ਦੇਣਾ ਬਹੁਤ ਬੜੀ ਗੱਲ ਗਿਣਿਆ ਜਾਂਦਾ ਹੁੰਦਾ ਸੀ। ਦਾਜ ਵਿੱਚ ਮੱਝ ਵੀ ਦਿੰਦੇ ਹੁੰਦੇ ਸੀ ਤੇ ਜੇ ਕੋਈ ਘੋੜੀ ਦੇ ਦੇਵੇ ਤਾਂ ਆਲ ਦੁਆਲ ਦੇ ਪਿੰਡਾਂ ਵਿੱਚ ਇਸ ਘਰ ਦੀ ਬੱਲੇ ਬੱਲੇ ਹੋ ਜਾਂਦੀ ਸੀ। ਇਸ ਨੂੰ ਮੋਹਰੀ ਦੇਣੀ ਕਹਿੰਦੇ ਸੀ। 47 ਦੀ ਵੰਡ ਵੇਲੇ ਇਸ ਪਿੰਡ ਵਾਲੇ ਉੱਠ ਕੇ ਜਾ ਰਹੇ ਸੀ ਤਾਂ ਨਾਲ ਲੱਗਦੇ ਪਿੰਡ ਚੱਕ ਨੰਬਰ 34 ਦੇ ਲੋਕਾਂ ਨੇ ਕਾਫਲੇ ਨੂੰ ਡੱਕ ਲਿਆ ਤੇ ਇਸ ਪਿੰਡ ਦੀਆਂ ਪਰਦਾਦਾਰ ਔਰਤਾਂ ਨੇ ਬਿਨਾਂ ਪਰਦਾ ਕੀਤਿਆਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕੱਚ ਦੇ ਗਲਾਸਾਂ ਵਿੱਚ ਦੁੱਧ ਤਾਂ ਪਾਣੀ ਪਿਲਾਇਆ ਔਰ ਇੱਕ ਦੂਜੇ ਦੇ ਗਲੇ ਲੱਗ ਕੇ ਇਸ ਤਰ੍ਹਾਂ ਰੋਏ ਔਰ ਇਹਨਾਂ ਨੂੰ ਅਲਵਿਦਾ ਕੀਤਾ ਕਿ ਅਸੀਂ ਅੱਜ ਦੇ ਵਿਛੜੇ ਪਤਾ ਨਹੀਂ ਕਦੋਂ ਮਿਲਾਂਗੇ। ਦੱਸਦੇ ਜਾਂਦੇ ਆ ਜੀ ਕਿ ਇਸ ਪਿੰਡ ਖੂਨੀ ਸਰਹਾਲਾ ਵਿੱਚੋਂ ਜਿਹੜੇ ਲੋਕ ਗਿੱਲ ਜੱਟ ਉੱਠ ਕੇ ਗਏ ਸੀਗੇ, ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ 22 ਪਿੰਡਾਂ ਵਿੱਚ ਜਾ ਕੇ ਬੈਠੇ ਆ। ਇਸ ਕਰਕੇ ਉਹਨਾਂ ਨੂੰ ਬਾਈਆ ਵੀ ਕਹਿੰਦੇ ਆ। ਸਾਰੇ ਗਿੱਲ ਜੱਟ ਸੀਗੇ, ਉਹਨਾਂ ਲੋਕਾਂ ਨੂੰ ਉੱਥੇ ਬਾਈਆ ਕਹਿੰਦੇ ਆ। ਜਿਨ੍ਹਾਂ ਇਹ ਪਿੰਡਾਂ ਵਿੱਚ ਉੱਠ ਕੇ ਜਾ ਕੇ ਬੈਠੇ ਆ, ਉਹਨਾਂ ਵਿੱਚੋਂ ਡਗਾਮ, ਗੜ੍ਹਸ਼ੰਕਰ, ਖਾਬੜਾ, ਮੌਲਾਵਾਹਦਪੁਰ, ਈਸਪੁਰ, ਮਖਸੂਸਪੁਰ, ਖੈੜਾ ਇਛਰਵਾਲ, ਵੱਡਾ ਸਰਿਆਲਾ, ਮਾਲਪੁਰ, ਖਨੋੜਾ, ਖਦਰੇੜਾ, ਬਬੇਲੀ ਤੇ ਕੁਝ ਹੋਰ ਪਿੰਡਾਂ ਵਿੱਚ ਜਿਨ੍ਹਾਂ ਦੇ ਨਾਂ ਨਹੀਂ ਸਾਨੂੰ ਪਤਾ ਲੱਗ ਸਕਿਆ, ਉਹਨਾਂ ਵਿੱਚ ਜਾ ਕੇ ਬੈਠੇ ਆ। 271 ਜੀਂਬੇ ਖੂਨੀ ਸਰਹਾਲਾ, ਜਿਸ ਦੀ ਆਬਾਦੀ 6000 ਹੈ ਔਰ ਇਸ ਦਾ ਰਕਬਾ 33 ਮਰਬੇ ਆ। 2 ਮੋਗੇ ਇਸ ਪਿੰਡ ਨੂੰ ਸਰਾਬ ਕਰਦੇ ਆ। 2 ਹਾਈ ਸਕੂਲ ਹੈ ਇਸ ਪਿੰਡ ਦੇ ਵਿੱਚ, 2 ਮਸਜਿਦਾਂ ਆ ਔਰ ਇਸ ਪਿੰਡ ਦੇ ਵਿੱਚ ਫਿਰਕੇ ਦਾ ਕੋਈ ਮਸਲਾ ਨਹੀਂ ਹੈ। ਰਾਈ ਜੱਟ ਲੋਕਾਂ ਦੀ ਅਕਸਰੀਅਤ ਆ। ਇਸ ਤੋਂ ਇਲਾਵਾ ਮੋਚੀ, ਗੁੱਜਰ, ਜਲਾਹੇ ਔਰ ਰਾਜਪੂਤ ਵੀ ਇਸ ਪਿੰਡ ਵਿੱਚ ਰਹਿੰਦੇ ਆ। ਇਸ ਪਿੰਡ ਦੀ ਖਾਸ ਗੱਲ ਜੀ, ਡਾਇਰੈਕਟਰ ਜ਼ਰਈ ਤਰੱਕੀਆਤੀ ਬੈਂਕ ਅਲਾਉਦੀਨ ਮੁਹੰਮਦ ਤਫੈਲ ਕਰਨਲ ਸਾਹਿਬ ਵੀ ਇਸੇ ਪਿੰਡ ਦੇ ਆ ਔਰ ਇਸ ਪਿੰਡ ਦੀ ਜ਼ਿਆਦਾਤਰ ਆਬਾਦੀ ਤਾਲੀਮ ਯਾਫਤਾ ਹੈ। ਇੱਕ ਨੰਬਰਦਾਰੀ ਜੱਟ ਬਰਾਦਰੀ ਕੋਲ ਆ, ਜਿਨ੍ਹਾਂ ਦਾ ਨਾਮ ਹੈ ਨਾਸਰ ਨੰਬਰਦਾਰ। ਚੌਧਰੀ ਤਾਲਬ ਹੁਸੈਨ ਸਾਬਕਾ ਸੂਬਾਈ ਵਜ਼ੀਰੇ ਬਲਦੀਆਤ, ਉਹ ਵੀ ਇਸ ਪਿੰਡ ਨਾਲ ਤਾਲੁਕ ਰੱਖਦੇ ਆ। ਸਈਦ ਇਕਬਾਲ MNA ਵੀ ਇਸੇ ਪਿੰਡ ਦੇ ਨੇ। ਇਸ ਪਿੰਡ ਦੇ ਲੋਕਾਂ ਦਾ ਜ਼ਿਆਦਾਤਰ ਜ਼ਰੀਆ ਆਮਦਨ ਜ਼ਰਾਅਤ ਤੇ ਹੈ। ਪਾਣੀ ਬਹੁਤ ਅੱਛਾ ਹੋਣ ਦੀ ਵਜ੍ਹਾ ਤੋਂ ਜ਼ਰਾਅਤ ਬਹੁਤ ਜ਼ਿਆਦਾ ਤਰੱਕੀ ਵਿੱਚ ਹੈ। ਕਮਾਦ, ਮਕਈ, ਗੰਦਮ, ਤਿਲ ਦੀ ਫਸਲ ਇਸ ਇਲਾਕੇ ਦੀ ਪਹਿਚਾਣ ਹੈ। ਇਸ ਪਿੰਡ ਦੇ ਲੋਕ ਬਹੁਤ ਜ਼ਿਆਦਾ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ। ਪਿੰਡ ਬਹੁਤ ਸਾਫ਼ ਸੁਥਰਾ ਔਰ ਖੂਬਸੂਰਤ ਹੈ। ਆਲ ਦੁਆਲ ਦੇ ਪਿੰਡ ਜਿਨ੍ਹਾਂ ਵਿੱਚ ਚੌਥੀ ਚੱਕ, ਲਿਮਜ਼ਾਰਾ, ਮਾਲਾਂ, ਡਬੋਰਾ ਨਾਂ ਅਸਲ ਹੈ, ਡਬੋਰਾ ਕਹਿ ਦਿੰਦੇ ਲੋਕ। ਉਸ ਤੋਂ ਇਲਾਵਾ ਚੱਬਾ, ਚੱਕ ਨੰਬਰ 40, 41, ਢਾਰੀਆਂ, ਕੋਡਾਂ ਦੀ ਬਸਤੀ। ਇੱਕ ਸਾਈਡ ਤੇ ਅੱਡਾ ਠੀਕਰੀ ਵਾਲਾ ਲੱਗਦਾ ਤੇ ਦੂਸਰੀ ਸਾਈਡ ਤੇ ਗੋਜਰੇ ਵੱਲ ਨੂੰ ਜਾਂਦਿਆਂ ਹੋਇਆਂ ਪੈਂਸਰਾ ਅੱਡਾ ਵੀ ਇਹਨਾਂ ਨੂੰ ਲੱਗਦਾ ਆ। ਨਾਲੋਂ ਇਹਨਾਂ ਦੇ ਝੰਗ ਬ੍ਰਾਂਚ ਨਹਿਰ ਲੰਘਦੀ ਆ। ਨਹਿਰ ਦੀ ਉਰਲੀ ਸਾਈਡ ਤੇ ਫੈਸਲਾਬਾਦ ਏਰੀਆ, ਉਸ ਤੋਂ ਪਾਰਲੀ ਸਾਈਡ ਤੇ ਝੰਗ ਦਾ ਏਰੀਆ ਸ਼ੁਰੂ ਹੋ ਜਾਂਦਾ ਹੈ ਜੀ। ਨਹਿਰ ਤੋਂ ਪਾਰਲੇ ਜਿਹੜੇ ਪਿੰਡ ਆ ਉਹਨਾਂ 'ਚ ਭੁੱਟਾ ਚੱਕ ਆ ਜਾਂਦਾ, ਗਲੋਤਰਾਂ ਵਾਲੀ ਆ ਜਾਂਦਾ, ਮਸਾਲ ਵਾਲੀ ਆ ਜਾਂਦਾ, ਧਰਾਣਾ, ਜੋਤੇ ਵਾਲਾ, ਲੱਕਾਂ ਦਾ ਪਿੰਡ ਇੱਕ ਬਹੁਤ ਮਸ਼ਹੂਰ ਪਿੰਡ ਗਿਣਿਆ ਜਾਂਦਾ ਜੀ ਉਸ ਏਰੀਏ 'ਚ। ਰਾਮੂ ਆਣਾ, ਢੋਲ ਵਾਲਾ, ਨੀਲਿਆਂ ਵਾਲਾ, ਇਹ ਸਾਰੇ ਪਿੰਡ ਜੀ ਝੰਗ ਏਰੀਏ 'ਚ ਪੈਂਦੇ ਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਪਸੰਦ ਕੀਤਾ ਹੋਵੇਗਾ। ਆਓ ਬਾਕੀ ਗੱਲਬਾਤ ਬਜ਼ੁਰਗਾਂ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ, ਪ੍ਰਣਾਮ ਜੀ।
ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਚੱਕ ਨੰਬਰ 271 ਜੀਂਬੇ ਖੂਨੀ ਸਰਾਲਾ ਦੇ ਵਿੱਚ, ਜਿੱਥੇ ਸਾਡੀ ਮੁਲਾਕਾਤ ਇੱਕ ਐਸੇ ਬਜ਼ੁਰਗ ਦੇ ਨਾਲ ਆ ਜਿਹੜੇ 47 ਦੀ ਵੰਡ ਤੋਂ ਪਹਿਲੇ ਵੀ ਇਸੇ ਪਿੰਡ ਵਿੱਚ ਰਹਿੰਦੇ ਸੀਗੇ, ਜਿਨ੍ਹਾਂ ਦਾ ਨਾਮ ਆ ਜੀ ਅਬਦੁਲ ਵਾਹਦ ਵਸੀਮ ਸਾਹਿਬ। ਇਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ ਕਿ ਇਹ 47 ਤੋਂ ਪਹਿਲੇ ਇੱਥੇ ਕਿਹੜੇ ਕਿਹੜੇ ਲੋਕ ਰਹਿੰਦੇ ਰਹੇ ਆ, ਜਦੋਂ 47 ਦੀ ਵੰਡ ਹੋਈ ਹੈ ਇੱਥੋਂ ਲੋਕ ਕਿਸ ਤਰ੍ਹਾਂ ਉੱਠ ਕੇ ਗਏ ਆ, ਉਹਨਾਂ ਨਾਲ ਇੱਥੇ ਦੇ ਵਸਨੀਕ ਜਿਹੜੇ ਲੋਕ ਸੀ ਉਹਨਾਂ ਨੇ ਕਿਸ ਤਰ੍ਹਾਂ ਦਾ ਸਲੂਕ ਕੀਤਾ ਸੀ। ਇਸ ਪਿੰਡ ਦੇ ਵਿੱਚ ਜੀ ਸਾਨੂੰ ਹੁਸ਼ਿਆਰਪੁਰ ਜ਼ਿਲ੍ਹਾ ਤਹਿਸੀਲ ਗੜ੍ਹਸ਼ੰਕਰ ਦੇ ਵਿੱਚੋਂ ਅਮਰ ਸਿੰਘ ਹੋਣਾ ਦੀ ਨਸਲ ਨੇ ਸਾਨੂੰ ਕਿਹਾ ਸੀ ਕਿ ਸਾਡੇ ਬਜ਼ੁਰਗ ਇਸ ਪਿੰਡ ਦੇ ਵਿੱਚ ਰਹਿੰਦੇ ਰਹੇ ਆ ਔਰ ਤੁਸੀਂ ਇਸ ਪਿੰਡ ਦੇ ਵਿੱਚ ਜਾ ਕੇ ਸਾਨੂੰ ਸਾਡੇ ਪਿੰਡ ਦੇ ਦਰਸ਼ਨ ਕਰਵਾਓ, ਔਰ ਇਸ ਤੋਂ ਇਲਾਵਾ ਅਗਰ ਕੋਈ ਸਾਡੇ ਪਿੰਡ ਦਾ ਉਸ ਵਕਤ ਦਾ ਬੰਦਾ ਤੁਹਾਨੂੰ ਮਿਲ ਜਾਵੇ ਤਾਂ ਉਹਨਾਂ ਨਾਲ ਗੱਲਬਾਤ ਕਰਵਾ ਕੇ ਸਾਡੇ ਬਜ਼ੁਰਗਾਂ ਦੀ ਕੋਈ ਯਾਦਾਸ਼ਤਾਂ ਸਾਂਝੀਆਂ ਕਰਨ। ਇਸ ਸਿਲਸਿਲੇ ਵਿੱਚ ਅਸੀਂ ਅੱਜ ਇਸ ਪਿੰਡ 'ਚ ਆਏ ਹਾਂ ਔਰ ਅਸੀਂ ਗੱਲਬਾਤ ਕਰਦੇ ਜੀ ਇਹਨਾਂ ਨਾਲ। ਅਸਲਾਮ ਵਾਲੇਕੁਮ ਜੀ। ਵਾਲੇਕੁਮ हाँ जी। ਕਿੰਨੀ ਕੁ ਉਮਰ ਸੀ ਜਦੋਂ ਵੰਡ ਪਈ? 2 ਸਾल सी। 45 ਦੀ ਪੈਦਾਇਸ਼ ਹੈ ਮੇਰੀ। ਅੱਛਾ ਜੀ। हाँ जी। ਇੱਥੇ ਉਦੋਂ ਕੌਣ ਕੌਣ ਰਹਿੰਦੇ ਹੁੰਦੇ ਸੀਗੇ, ਮਤਲਬ ਵਸਨੀਕ ਜਿਹੜੇ ਸੀਗੇ? ਛੋਟੀ ਉਮਰ ਸੀ, ਹੁਣ ਸਾਨੂੰ ਤਾਂ ਇਹਨਾਂ ਦਾ ਪਤਾ ਨਹੀਂ। ਸੁਣਿਆ ਸੁਣਾਈਆਂ ਜੋ ਸੁਣਿਆ ਸੁਣਾਈ ਇਹ ਕਿ ਸਿੱਖ ਬਰਾਦਰੀ ਜ਼ਿਆਦਾ ਸੀ। ਅੱਛਾ ਜੀ। ਉਹ ਚਲੇ ਗਏ, ਸਾਰਿਆਂ ਨੇ ਅੱਛਾ ਤਾਵਨ ਕੀਤਾ ਸਾਰਿਆਂ ਦੇ ਨਾਲ। ਅੱਛਾ ਉਹ ਆਪਣੇ ਘਰਾਂ ਚਲੇ ਗਏ ਜੀ, ਇੱਧਰ ਰਹਿ ਗਏ। ਹੁਣ ਇੱਥੇ ਜੀ ਜੱਟ ਬਰਾਦਰੀ, ਅੱਛਾ ਰਾਈ ਬਰਾਦਰੀ, ਰਾਜਪੂਤ ਬਰਾਦਰੀ, ਅਬਾਨ ਬਰਾਦਰੀ, ਅੰਸਾਰੀ ਬਰਾਦਰੀ, ਮੋਚੀ ਬਰਾਦਰੀ, ਅੱਛਾ। ਇਹ ਬਰਾਦਰੀਆਂ ਬੈਠੀਆਂ। 47 ਤੋਂ ਪਹਿਲੇ ਕੋਈ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਬਜ਼ੁਰਗਾਂ ਤੋਂ, ਉਹਨਾਂ ਦੇ ਬਾਰੇ ਸਾਨੂੰ ਦੱਸੋ ਵੀ ਇੱਥੇ ਉਦੋਂ ਕਿਹੜੇ ਕਿਹੜੇ ਸਿੱਖ ਰਹਿੰਦੇ ਹੁੰਦੇ ਸੀ, ਕੋਈ ਨਾਂ ਯਾਦ ਹੋਣ? ਇੱਕ ਕਰਤਾਰ ਸਿੰਘ ਹੁੰਦਾ ਸੀ, ਅੱਛਾ ਜੀ। ਇਸ ਤਰ੍ਹਾਂ ਇੱਕ ਦੋ ਨਾਂ ਦਾ ਉਹ ਤਾਂ ਪਹਿਲੇ ਤਾਂ ਬਹੁਤ ਆਉਂਦੇ ਹੁੰਦੇ ਸੀ, ਅੱਛਾ। ਤੇ ਬਾਅਦ 'ਚ ਫਿਰ ਇਹੀ ਹਿੰਦਪਾਲ ਸਿੰਘ ਹੀ ਆਉਂਦੇ ਰਹੇ, ਹੋਰ ਕੋਈ ਨਹੀਂ ਆਇਆ। ਹਿੰਦਪਾਲ ਸਿੰਘ ਆਉਂਦੇ ਹੁੰਦੇ ਸੀ ਇੱਥੇ? ਹਾਂ। ਉਹ ਕਿਹਨਾਂ ਦੇ ਘਰ ਠਹਿਰਦੇ ਹੁੰਦੇ ਸੀ? ਉਹਨੇ ਬਹੁਤ ਦੋਸਤ ਬਣਾਏ ਸੀ, ਇੱਕ ਜਗ੍ਹਾ ਤੇ ਨਹੀਂ ਟਿਕਦੇ ਹੁੰਦੇ ਸੀ। ਮੇਰੇ ਕੋਲ ਵੀ ਰੁਕਦੇ ਸੀ, ਫਿਰ ਇੱਕ ਰਫੀਕ ਕਿੱਥੇ ਸੀ, ਉਹ ਫੌਤ ਹੋ ਗਿਆ, ਉਹਦੇ ਕੋਲ ਵੀ। ਅੱਛਾ। ਸ਼ੁਗਲੀ ਜਿਹੇ ਆਦਮੀ ਸੀਗੇ, ਹੱਸਦੇ ਖੇਡਦੇ ਸਾਰੇ ਹੀ ਉਹਨਾਂ ਨਾਲ ਰਲ ਜਾਂਦੇ ਸੀ। ਲਾਸਟ ਕਿੰਨਾ ਟਾਈਮ ਹੋ ਗਿਆ ਆਇਆ ਨੂੰ? ਮੇਰਾ ਤਾਂ ਖਿਆਲ ਕੋਈ ਹੋ 7-8 ਸਾਲ ਹੋ ਗਏ, ਜ਼ਿਆਦਾ ਹੀ 10 ਸਾਲ ਹੀ ਹੋ ਚਲੇ। ਜਦੋਂ ਪਿੰਡ ਜਾਂਦੇ ਹੁੰਦੇ ਸੀ ਉਹ, ਤੇ ਪਿੰਡ ਵਾਲੇ ਕਿਸ ਤਰ੍ਹਾਂ ਉਹਨਾਂ ਨੂੰ ਮਿਲਦੇ ਹੁੰਦੇ ਸੀਗੇ? ਜਿੱਦਾਂ ਸ਼ੁਰੂ ਤੋਂ ਹੀ ਆਪਣੇ ਹੁੰਦੇ ਆ। ਅੱਛਾ। ਹਾਂ, ਕੋਈ ਫਰਕ ਵਾਲੀ ਗੱਲ ਨਹੀਂ, ਕੋਈ ਵੀ ਕਰਦਾ ਸੀ। ਉਹਨਾਂ ਦਾ ਭੈਣਾਂ ਘਰ, ਭਰਾਵਾਂ ਤਰ੍ਹਾਂ ਮਿਲਦੇ ਸੀ। ਉਹਨਾਂ ਦਾ ਘਰ ਕਿੱਥੇ ਸੀ? ਇਹ ਪਿਛਲਾ ਬਾਜ਼ਾਰ ਜਾ ਕੇ, ਮੇਨ ਬਾਜ਼ਾਰ ਦੇ ਵਿੱਚ ਸੀ। ਮੇਨ ਬਾਜ਼ਾਰ 'ਚ ਉਹਨਾਂ ਦਾ ਘਰ ਹਾਂਜੀ। ਸੀਗਾ। ਉਹ ਹੁਣ ਘਰ ਕਿਹਨਾਂ ਦੇ ਕੋਲ ਆ? ਹੁਣ ਉੱਥੇ ਹੈ ਜੀ, ਹਾਂ ਜੱਟ ਆ ਉੱਥੇ, ਰਾਈਮੀ ਹੈ ਘਰ, ਰਾਈਮੀ ਹੈ, ਬਾਲੀ ਹੋਣੀ ਵੀ ਹੈ ਨਾ ਪਿਛਲੇ ਪਾਸੇ। ਜਿਹੜਾ ਰੀਮਕੋ ਘਰ ਸੀ ਹੈ ਨਾ, ਉਹਦੇ ਉਹ ਜਨਮ ਭੌਂ ਸੀ ਉਹਨਾਂ ਦੀ, ਅੱਛਾ। ਜਿੱਥੇ ਉਹਨਾਂ ਨੇ ਦਲੀਜ ਨੂੰ ਪੂਜਿਆ ਜਾ ਕੇ, ਆਪਣੀਆਂ ਰਸਮਾਂ ਪੂਰੀਆਂ ਕਰਦੇ ਰਹੇ ਆ ਕੇ। ਜਿੱਥੇ ਜਿੱਥੇ ਜਾਣਾ, ਆਪਣਾ ਘਰ ਉਹਨਾਂ ਨੇ ਆਪ ਤਲਾਸ਼ ਕੀਤਾ ਸੀ। ਅੱਛਾ। ਗੇਟ ਪਹਿਲਾਂ ਹੈ ਨਹੀਂ ਸੀ, ਦੁਬਾਰਾ ਗੇਟ ਲੱਗਿਆ ਸੀ, ਉਹਨੇ ਫਿਰ ਘਰ ਪਛਾਣ ਲਿਆ ਸੀ ਆਪਣਾ। ਅੱਛਾ, ਠੀਕ ਹੈ। ਉਹ ਗੱਲਾਂ ਬਾਤਾਂ ਸੁਣਾਓ ਜਦੋਂ ਇੱਥੇ ਆਉਂਦੇ ਹੁੰਦੇ ਸੀਗੇ ਉਹ। ਬਸੂ ਗਲਤੀਆਂ ਸਾਡੀਆਂ ਹੁੰਦੀਆਂ ਸੀ, ਅਸੀਂ ਉਹਨਾਂ ਗੱਲਾਂ ਕੀ ਕਰਨੀ। 4 ਦਿਨ ਇੱਥੇ ਰਹਿੰਦੇ ਹੁੰਦੇ ਸੀ, ਆਪਣਾ ਵਾਪਸ ਚੱਲ ਜਾਂਦੇ ਸੀ। ਕਦੀ ਨਾ ਇਸ ਮੁਲਕ ਦੇ ਬਾਰੇ 'ਚ, ਨਾ ਉਸ ਮੁਲਕ ਦੇ ਬਾਰੇ 'ਚ ਕਦੀ ਨਹੀਂ ਉਹਨਾਂ ਨੇ ਕੀਤੀ ਕਿ ਸਾਡੇ ਨਾਲ ਪਿਆਰ ਮੁਹੱਬਤ ਦੀ ਕਰਨੀ। ਇਸ ਤੋਂ ਇਲਾਵਾ ਕੋਈ ਉਹਨਾਂ ਨੂੰ ਖਿੱਚ ਸੀਗੀ ਤਾਂ ਇੰਨੀ ਦੂਰੋਂ ਆਪਣਾ ਇੱਥੇ ਆਉਂਦੇ ਹੁੰਦੇ ਸੀ? ਹਾਂਜੀ, ਇੰਗਲੈਂਡ ਤੋਂ ਡਾਇਰੈਕਟ ਵੀ ਇੱਥੇ ਆਉਂਦੇ ਰਹੇ। ਕਿਹੜਾ ਇੱਥੇ ਕੋਈ ਰਿਸ਼ਤੇਦਾਰੀ? ਹਾਂਜੀ। ਲੇਕਿਨ ਇਹ ਵੀ ਲੋਕ ਉਹਨਾਂ ਨਾਲ ਬਹੁਤ ਤਾਵਨ ਕਰਦੇ ਸੀ, ਹਰ ਘਰ ਦਾ ਫਰਦ ਤਾਵਨ ਕਰਦਾ ਸੀ। ਸਾਂਝਾ ਪ੍ਰਾਹੁਣਾ ਸੀਗਾ। ਸਾਂਝਾ ਪ੍ਰਾਹੁਣਾ। ਜ਼ਮੀਨ ਇਹਨਾਂ ਦੀ ਕਿੱਧਰ ਸੀਗੀ? ਜ਼ਮੀਨ ਇਹ ਨਹਿਰ ਦੇ ਨਾਲ ਆ ਜਾਂਦੀ ਹੈ, ਇਸ ਸਾਈਡ 'ਤੇ। ਹਾਂਜੀ। ਇੱਕ ਮਰਬਾ ਛੱਡ ਕੇ ਨਹਿਰ ਦੇ ਨਾਲ। ਹਾਂਜੀ। ਮਰਬਾ ਨੰਬਰ 10। ਇੱਕ ਹੋਰ ਬਜ਼ੁਰਗ ਜੀ ਇਸੇ ਪਿੰਡ ਦੇ ਜਿਹੜੇ ਕੁਛ ਉਹਨਾਂ ਨੂੰ ਉਹਨਾਂ ਦੇ ਬਾਰੇ ਜਾਣਦੇ ਆ ਜੀ, ਗਜ਼ਨਫਰ ਅਲੀ ਸਾਹਿਬ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਕਿ ਉਹਨਾਂ ਦੇ ਜਦੋਂ ਇੱਥੇ ਆਉਂਦੇ ਹੁੰਦੇ ਸੀ ਇੰਗਲੈਂਡ ਦੇ ਵਿੱਚੋਂ ਹਿੰਦਪਾਲ ਸਿੰਘ ਹੋਣੀ, ਤੇ ਇਹਨਾਂ ਨਾਲ ਪਿੰਡ ਵਾਲਿਆਂ ਦਾ ਵਰਤਾਅ ਕਿਸ ਤਰ੍ਹਾਂ ਹੁੰਦਾ ਸੀਗਾ ਜੀ, ਦੱਸਿਓ ਜ਼ਰਾ ਜੀ। ਵਰਤਾਅ ਇਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਪਹਿਲੇ ਰਹਿੰਦੇ ਹੁੰਦੇ ਸੀ ਘਰ ਦੇ ਆਪਣੇ ਖਾਨਦਾਨਾਂ ਤਰ੍ਹਾਂ ਹੀ, ਜਿੱਦਾਂ ਹਮੇਸ਼ਾ ਹੀ ਇੱਥੇ ਆਉਂਦੇ ਜਾਂਦੇ, ਇੱਥੇ ਦੇ ਰਹਿਣੇ ਵਾਲੇ ਸੀ। ਤੇ ਉਹ ਕਹਿੰਦੇ ਹੁੰਦੇ ਕਿ ਮੇਰੀ ਬਚਪਨ ਸੀ 6-7 ਸਾਲਾਂ ਦੀ ਜਦੋਂ ਕਿ ਮੈਂ ਇਹ ਤੋਂ ਪਾਕਿਸਤਾਨ ਬਣਿਆ ਵਾਂ। ਅੱਛਾ। ਤੇ ਜ਼ਿਆਦਾ ਡਾਕਟਰ ਸਾਹਿਬ ਕੋਲ ਰਹਿੰਦੇ ਸੀ, ਇੱਥੇ ਰਫੀਕ ਸਾਹਿਬ ਸੀ। ਅਸੀਂ ਵੀ ਛੋਟੇ ਹੁੰਦੇ ਸੀ, ਅਸੀਂ ਵੀ ਅਕਸਰ ਉਹਨਾਂ ਕੋਲ ਬਹਿ ਜਾਂਦੇ ਸੀ, ਉਹ ਦੇਖਦੇ ਦੁਖਦੇ ਹੁੰਦੇ ਸੀਗੇ। ਤੇ ਜ਼ਿਆਦਾ ਇਹਨਾਂ ਦੇ ਕੋਲ ਹੀ ਰਹਿੰਦੇ ਸੀ ਕਿਉਂਕਿ ਇਹ ਪਹਿਲੇ ਲੋਕ ਰਹਿਣੇ ਵਾਲੇ ਸੀ ਇੱਥੇ। ਤੇ ਹਾਂਜੀ।
ਪਿੰਡ 'ਚ ਫਿਰਦੇ ਹੁੰਦੇ ਸੀ ਜਾਂ ਜਿੱਦਾਂ 8-10 ਦਿਨ ਜਦੋਂ ਰਹਿਣਾ ਸੀ? ਹਾਂ, ਪਿੰਡ ਦੇ ਕਦੀ ਕਿਸੇ ਦੋਸਤ ਦੇ ਕੋਲ ਚਲ ਜਾਂਦੇ, ਕਦੀ ਕਿਸੇ ਕੋਲ ਚਲ ਜਾਣਾ, ਤੇ ਗੱਲਾਂ ਰੰਗ ਬਰੰਗੀਆਂ ਸੁਣਾਉਣੀਆਂ, ਖੁਸ਼ ਹੋਣਾ। ਪਗੜੀ ਬੰਨ੍ਹਦੇ ਹੁੰਦੇ? ਪਗੜੀ ਵੀ ਨਹੀਂ ਬੰਨ੍ਹਦੇ, ਬੋਦਾ ਰੱਖਿਆ ਹੁੰਦਾ ਸੀ। ਹਾਂਜੀ ਹਾਂ, ਕਲੀਨ ਸ਼ੇਪ ਸੀਗੀ, ਕਲੀਨ ਸ਼ੇਪ ਸੀਗੀ, ਤੇ ਬੋਦਾ ਰੱਖਿਆ ਹੁੰਦਾ ਸੀ ਉਹਨਾਂ ਦਾ। ਪਹਿਲੇ ਦਿਨ ਜੰਗ ਸੀਗੀ, ਜਦੋਂ ਪਹਿਲੇ ਆਉਂਦੇ ਹੁੰਦੇ ਸੀਗੇ, ਫਿਰ ਆਸਤਾ ਤਾਂ ਜਦੋਂ ਕਈ ਵਾਰ ਆਏ ਤਾਂ ਫਿਰ ਜ਼ਰਾ ਉਨੀ ਨੂੰ ਉਮਰ ਜ਼ਰਾ ਦਰਮਿਆਨੀ ਜਿਹੀ ਹੋ ਗਈ ਸੀ। ਹਾਂਜੀ, ਦੇਖ ਲਓ ਫਿਰ ਕਿੰਨੀ ਅਕੀਦਤ ਹੁੰਦੀ ਆਪਣੀ ਜੰਮਣ ਭੋ ਨੂੰ, ਕਿੰਨਾ ਪੈਂਡਾ ਕਰਕੇ, ਨਾ ਕੋਈ ਰਿਸ਼ਤੇਦਾਰੀ, ਨਾ ਕੋਈ ਗੱਲ, ਨਾ ਬਾਤ, ਉਹ ਫਿਰ ਵੀ ਇਸ ਪਿੰਡ ਨੂੰ ਤਰਜੀਹ ਦਿੰਦੇ ਸੀ। ਕੁਦਰਤੀ ਤੌਰ 'ਤੇ ਇਨਸਾਨ ਜਿੱਥੇ ਪੈਦਾਇਸ਼ ਹੁੰਦੀ, ਉਹਦੀ ਮੁਹੱਬਤ ਉਸ ਜਗ੍ਹਾ ਨਾਲ ਹਮੇਸ਼ਾ ਹਰ ਇਨਸਾਨ ਦੀ ਹੁੰਦੀ ਹੈ। ਖਾ ਮੁਸਲਮਾਨ ਹੋਣ, ਖਾ ਕੋਈ ਕਿਸੇ ਕੌਮ ਨਾਲ ਤਲਕ ਰੱਖਦਾ ਹੋਵੇ, ਕੁਦਰਤੀ ਆਪਣੇ ਵਤਨ ਨਾਲ, ਆਪਣੀ ਜ਼ਮੀਨ ਨਾਲ ਜਿੱਥੇ ਪੈਦਾਇਸ਼ ਹੋਈ, ਮੁਹੱਬਤ ਲਾਜ਼ਮੀ ਹੁੰਦੀ। ਅੱਛਾ, ਇਹ ਪਿੰਡ ਜਿਹੜਾ ਆਪਣਾ ਖੂਨੀ ਸਰਾਲਾ ਆ ਜੀ, ਇਹ ਸਾਨੂੰ ਦੱਸੋ ਵੀ ਇਹਦਾ ਨਾਂ ਖੂਨੀ ਸਰਾਲਾ ਕਿਉਂ ਪਿਆ? ਖੂਨੀ ਸਿਆਲਾ ਡਾਕੂ ਨੂੰ ਬਿਹਤਰ ਜਾਣਦੇ। 2 ਆਬਾਦੀਆਂ ਇੱਥੇ ਦੱਸੋ। ਸਰਿਆਲੇ ਦੀਆਂ 2 ਆਬਾਦੀਆਂ, ਇੱਕ ਸਰਿਆਲਾ ਖੁਰਦ ਆ, ਇੱਕ ਸਰਿਆਲਾ ਕਲਾਂ। ਉਹਨਾਂ ਨੂੰ ਅਲੱਗ ਕਰਨ ਲਈ ਇਹਨੂੰ ਖੂਨੀ ਸਰਿਆਲਾ ਰੱਖਦਾ, ਹੋਰ ਮਾਰਿਆ ਮੂਰਿਆ ਇੱਥੇ ਕੋਈ ਨਹੀਂ। ਐਵੇਂ ਕਹੀ ਜਾਣਾ ਇੱਧਰ ਗੋਲੀਆਂ ਮਾਰਦੀਆਂ, ਕੁਝ ਨਹੀਂ ਹੋਇਆ। ਵੈਸੇ ਨਾਂ ਰੱਖਣ ਵਾਲੇ ਦੇ ਵੀ ਬਾਰੇ ਜਾਈਏ ਵੀ ਦੇਖ ਲਓ ਨਾਂ ਉਹਨੇ ਕਿੱਦਾਂ ਦਾ ਰੱਖਤਾ, ਖੂਨੀ ਸਰਾਲਾ। ਨਾਂ ਤੇ ਰੱਖ ਲੈਂਦੇ, ਪਿੰਡਾਂ ਦੇ ਨਾਂ ਹੈਗੇ ਹੀ ਔਂਤਰੇ ਇੱਥੇ। ਹੁਣ ਪਾਵਾ ਲੈਣੀ ਵੀ ਹੈ, ਦੱਸੋ ਪਾਵਾ ਲੈਣੀ ਕੀ ਹੋਏਗੀ? ਇਹ ਤਾਂ ਇਸੇ ਤਰ੍ਹਾਂ ਹੀ ਹੈ ਨਾ ਜੀ। ਹੋਰ ਬਾਕੀ ਕੋਈ ਨਹੀਂ, ਸਲੂਕ ਸਾਰਿਆਂ ਨੇ ਚੰਗਾ ਕੀਤਾ। ਜਿਹੜੇ ਗਏ ਉਹ ਵੀ ਚੰਗੇ ਰਹੇ, ਜਿਹੜੇ ਆਏ ਉਹ ਵੀ ਚੰਗੇ ਰਹੇ। ਜਿਹੜੇ ਇੱਥੋਂ ਗਏ ਉਹ ਵੀ ਚੰਗੇ ਰਹੇ, ਜਿਹੜੇ ਆਏ ਉਹ ਵੀ ਚੰਗੇ ਰਹੇ। ਆਪਣੇ ਇਸ ਪਿੰਡ ਵਿੱਚ ਹੁਣ ਕਿਹੜੇ ਜ਼ਿਲ੍ਹਿਆਂ 'ਚ ਲੋਕ ਉੱਠ ਕੇ ਆ ਕੇ ਬੈਠੇ ਆ? ਅੰਮ੍ਰਿਤਸਰ ਤੋਂ ਵੀ ਲੋਕ ਬੈਠੇ ਆ, ਜਲੰਧਰ ਤੋਂ ਜ਼ਿਆਦਾ ਲੋਕ ਬੈਠੇ ਆ। ਯਾਨੀ ਮੁਖਤਲਿਫ ਜ਼ਿਲ੍ਹਿਆਂ, ਫਿਰੋਜ਼ਪੁਰ ਦੇ ਲੋਕ ਵੀ ਇੱਥੇ ਮੌਜੂਦ ਸੀਗੇ, ਔਰ ਜ਼ਿਆਦਾਤਰ ਇੱਥੇ ਜਲੰਧਰ ਦੇ ਲੋਕ ਹੈਗੇ ਇਸ ਪਿੰਡ ਦੇ ਵਿੱਚ ਮੌਜੂਦ। ਇਹ ਤਾਂ ਰਾਹੀਂ ਬਰਾਦਰੀ ਹੋ ਗਏ ਨਾ, ਜੱਟ ਬਰਾਦਰੀ ਜਿਹੜੇ ਜੱਟ ਵੀ ਜਲੰਧਰ ਦੇ ਸਾਰੇ ਨਹੀਂ, ਜੰਡਾ ਤਾਂ ਪਿੰਡ ਵਾ ਨਾ, ਹੈਗੇ ਜਲੰਧਰ ਦੇ ਰਹਿਣ ਵਾਲੇ ਸਾਰੇ ਉਹ। ਜੱਟ ਵੀ ਜਲੰਧਰੀ ਹੀ ਆ? ਹਾਂ, ਜੱਟ ਵੀ ਜਲੰਧਰੀ ਹੈ। ਕੌਮਾਂ ਸਾਰੀਆਂ ਹੀ ਇੱਥੇ ਤਕਰੀਬਨ। ਆਬਾਦੀ ਕਿੰਨੀ ਕੁ ਆਪਣੇ ਪਿੰਡ ਦੀ? ਵਾਹ ਵੀ ਵੱਡਾ ਪਿੰਡ ਆ। ਤਕਰੀਬਨ ਇਸ ਵੇਲੇ 3000 ਵੋਟ ਇਸ ਪਿੰਡ ਦੀ ਹੈਗੀ ਆ। ਹਾਂਜੀ, ਵੋਟ 3000 ਆ, ਅਤੇ ਕਾਫੀ ਬੜੀ ਆਬਾਦੀ ਹੈਗੀ। ਹਾਂਜੀ, ਹੋਰ ਇਸ ਪਿੰਡ ਦੇ ਬਾਰੇ ਕੋਈ ਗੱਲ ਜਿਹੜੀ ਮਸ਼ਹੂਰ ਹੋਵੇ, ਮਨਸੂਬ ਹੋਵੇ 47 ਦੇ ਵੇਲਿਆਂ ਦੀ? ਨਹੀਂ, ਹੋਰ ਤਾਂ ਗੱਲ ਕੋਈ ਖਾਸ ਨਹੀਂ ਹੈਗੀ ਮਸ਼ਹੂਰ, ਲੇਕਿਨ ਉਹਦਾ ਪਿੰਡ ਬੜਾ ਤਰੱਕੀ ਯਾਫਤਾ ਪਿੰਡ ਆ, ਬੜੇ ਅੱਛੇ ਲੋਕ ਆ, ਬੜੇ ਨੇਕ ਲੋਕ ਹੈਗੇ ਆ, ਬੜੇ ਇੱਕ ਦੂਜੇ ਨਾਲ ਮੁਹੱਬਤ ਰੱਖਦੇ ਆ। ਹਾਂਜੀ, ਮੁਹੱਬਤ ਵਾਲੇ ਲੋਕ ਆ। ਮੁਹੱਬਤ ਦਾ ਜਿਹੜਾ ਪਤਾ ਲੱਗਦਾ ਹੈ ਨਾ ਵੀ ਜਿਹੜਾ ਬੰਦਾ ਇੰਨੀ ਦੂਰੋਂ ਇੱਥੇ ਆ ਕੇ ਇੰਨੀ ਵਾਰੀ ਰਹਿ ਕੇ ਗਿਆ, ਮੁਹੱਬਤ ਦੇ ਸਿਰ ਤੇ ਰਹਿ ਮੁਹੱਬਤ ਦੇ ਸਬੂਤ ਹੀ ਸੀ ਉਹਨਾਂ ਦੇ ਕੋਲ, ਮੁਹੱਬਤ ਦੀ ਖਾਤਰ ਹੀ ਆਉਂਦਾ ਸੀਗਾ। ਠੀਕ ਹੈ। ਹਾਂਜੀ, ਤੇ ਪਿੰਡ ਵਾਲੇ ਦਾਵਤਾਂ ਵਰਜਦੇ ਹੋਣੇ ਜਦੋਂ ਆਉਂਦਾ ਹੋਣਾ? ਹਾਂ, ਡਾਕਟਰ ਸਾਹਿਬ ਵੀ ਇਹਨਾਂ ਆਪ ਧੱਕੇ ਨਾਲ ਖਾ ਲੈਂਦੇ ਸੀ, ਉਹ ਆਪ ਹੀ ਖਾ ਚਾਹ ਸੀ ਉਹਨਾਂ ਦੀ, ਆਪਣੀ ਮਰਜ਼ੀ ਨਾਲ ਜਿੱਥੋਂ ਦਿਲ ਕਰਦਾ ਸੀ ਖਾ ਲੈਂਦੇ ਸੀ। ਇਹ ਨਹੀਂ ਉਹਦੀ ਕਿਤਾਬਤ ਸਪੈਸ਼ਲ, ਜਿੱਥੇ ਗਏ ਉਹਨਾਂ ਨੇ ਖੜਾਤੀ। ਉਹ ਫੌਤ ਹੋ ਗਿਆ, ਜਿਨ੍ਹਾਂ ਨਾਲ ਜ਼ਿਕਰ ਕਰ ਰਿਹਾ, ਰਫੀਕ ਮੁੰਡਾ ਹੁੰਦਾ ਸੀ GC ਯੂਨੀਵਰਸਿਟੀ ਦੇ ਵਿੱਚ। ਹਾਂਜੀ, ਲੈਬਾਰਟਰੀ ਅਸਿਸਟੈਂਟ ਸੀਗਾ, ਅਤੇ ਉਹਦੇ ਨਾਲ ਮੁਤੱਲਕਾਤ ਵਜੀ ਆਉਂਦੇ ਅਕਸਰ ਇਹਨਾਂ ਦੇ ਕੋਲ ਸੀ। ਇਹਨਾਂ ਦੇ ਜਿਹੜੇ ਭਾਈ ਉੱਠ ਕੇ ਗਏ ਬੜੇ, ਉਹ ਯਾਨੀ ਉਸ ਵੇਲੇ ਕੋਈ 15 ਸਾਲ ਦੇ ਜਾਂ 12 ਸਾਲ ਦੇ ਹੋਣ ਦੇ ਜਾਂ ਜ਼ਿਆਦਾ ਹੋਣ ਦੇ, ਅਤੇ ਡਾਕਟਰ ਸਾਹਿਬ ਵੀ ਕੁਛ ਉਮਰ ਦੇ ਹੋਣ ਦੇ। ਹਾਂਜੀ, ਅਤੇ ਸਾਡੀ ਤਾਂ ਬਹੁਤ ਬਾਅਦ 'ਚ, ਮਤਲਬ ਸਾਡੇ ਬਾਪ ਦੀ ਸ਼ਾਦੀ ਹੋਈ, ਡੈਥ ਹੋ ਗਈ, ਬਹੁਤ ਪਾਕਿਸਤਾਨ ਤੋਂ ਬਣਦੇ ਹੈਗੇ। ਕੋਈ ਯਾਦ ਆ ਵੀ ਇਹਨਾਂ ਤੋਂ ਇਲਾਵਾ ਕੋਈ ਇੱਥੇ ਪਿੰਡ 'ਚ ਕਿਹੜੇ ਰਹਿੰਦੇ ਹੁੰਦੇ ਸੀਗੇ 47 ਵੇਲੇ? 47 ਤੋਂ ਬਾਅਦ ਨਾ ਇੱਥੇ ਸਿੱਖ ਕੋਈ ਵੀ ਨਹੀਂ ਰਹਿ ਗਿਆ ਸੀਗਾ। ਸਾਰੀ ਤੋਂ ਪਹਿਲੇ ਹੁਣ ਮੁਹੱਬਤ ਤੇ ਆਪਣੇ ਵਤਨ ਦੀ ਹਰ ਇੱਕ, ਮੇਰਾ ਬਾਪ ਹਮੇਸ਼ਾ ਕਹਿੰਦਾ ਹੁੰਦਾ ਸੀ, ਹਾਲਾਂਕਿ ਉਸ ਵੇਲੇ ਉਹਦੀ ਥੋੜ੍ਹੀ ਉਮਰ ਸੀ, ਤਾਂ ਉਹ ਕਹਿੰਦਾ ਹੁੰਦਾ ਸੀ ਮੈਂ ਵੀ ਜਦ ਜਲੰਧਰ ਜਾਵਾਂ ਆਪਣੇ ਪਿੰਡ ਨੂੰ ਦੇਖਾਂ, ਤਾਂ ਮੈਂ ਆਪਣਾ ਵਤਨ ਦੇਖਾਂ, ਆਪਣਾ ਘਰ ਲਵਾਂ। ਹਾਲਾਂਕਿ ਉਸ ਵੇਲੇ ਉਹ ਪਿੰਡ ਪੂਰਾ ਸ਼ਹਿਰ ਜਾ ਚੁੱਕਾ ਆਇਆ ਸੀਗਾ। ਉਸ ਵੇਲੇ ਵੀ ਜਦੋਂ ਪਾਕਿਸਤਾਨ ਬਣਿਆ, ਯਾਨੀ ਜਲੰਧਰ ਤੋਂ 3 ਮਰਬੇ ਜਾਂ 4 ਮਰਬੇ ਪਿੰਡ ਮੌਜੂਦ ਸੀਗਾ, ਲੇਕਿਨ ਫਿਰ ਵੀ ਉਹਨਾਂ ਨੇ ਬਾਅਦ 'ਚ ਵੀ ਮੁੜ ਕੇ ਇੱਥੇ ਆ ਗਿਆ। ਫਿਰ ਵੀ ਆਪਣੇ ਪਿੰਡ ਦੀ ਮੁਹੱਬਤ ਸੀਗੀ ਕਿ ਮੈਂ ਆਪਣਾ ਵਤਨ ਦੇਖਾਂ। ਕਈ ਬੰਦੇ ਸਾਡੇ ਰਿਸ਼ਤੇਦਾਰ ਜਿਹੜੇ ਉੱਥੇ ਇੰਡੀਆ ਜਾ ਕੇ ਵੀ ਆਏ, ਆਪਣਾ ਪਿੰਡ ਦੇਖ ਕੇ ਆਏ। ਆਪਣੇ ਆਹ ਬਜ਼ੁਰਗ ਜਿਹੜੇ ਆਏ ਨਾ, ਉਹ ਮਾਸ਼ਾਅੱਲਾ ਕਾਫੀ 100 ਸਾਲ ਤੋਂ ਦੇ ਉਮਰ ਹੈ ਉਹਨਾਂ ਦੀ, ਅਤੇ ਉਹ ਬਾਬਾ ਇਸ ਬਾਬ ਨੇ ਜ਼ਿਆਦਾ ਬਿਹਤਰ ਜਾਣਦੇ ਆ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ 271 ਜਿੰਬੇ ਖੂਨੀ ਸਰਾਲੇ ਦੇ ਵਿੱਚ, ਜਿੱਥੇ ਸਾਡੀ 2 ਉਹਨਾਂ ਬਜ਼ੁਰਗਾਂ ਦੇ ਨਾਲ ਮੁਲਾਕਾਤ ਸੀ, ਜਿਨ੍ਹਾਂ ਦੇ ਨਾਲ ਇਸ ਪਿੰਡ 'ਚ ਗਏ ਹੋਏ ਬੰਦੇ ਹਿੰਦਪਾਲ ਸਿੰਘ ਹੁਣੀ ਆ ਕੇ ਇਹਨਾਂ ਦੇ ਕੋਲ ਰਹਿੰਦੇ ਹੁੰਦੇ ਸੀਗੇ। ਉਹ ਗੱਲਾਂ ਬਾਤਾਂ ਜੀ ਥੋੜ੍ਹੀਆਂ ਬਹੁਤੀਆਂ ਇਹਨਾਂ ਨਾਲ ਕੀਤੀਆਂ ਆ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਰੱਬ ਰਾਖਾ।